इस ਵੇਲੇ ਵੱਡੀ ਖਬਰ ਜੇ ਤਾਂ ਦੱਸਦੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਮੁੜ ਤੋਂ ਗੱਠਜੋੜ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਵਿੱਚ ਚਰਚਾ ਹੈ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠਜੋੜ ਤੈਅ ਹਨ। ਦੋਵਾਂ ਪਾਰਟੀਆਂ ਵਿਚਾਲੇ ਸੀਟ ਫਾਰਮੂਲੇ ਤੋਂ ਲੈ ਕੇ ਚੋਣ ਰਾਜਨੀਤੀ ਤੱਕ ਸਭ ਕੁਝ ਤੈਅ ਹੋ ਗਿਆ। ਹੁਣ ਸਿਰਫ ਗੱਠਜੋੜ ਤੇ ਐਲਾਨ ਦੀ ਹੀ ਉਡੀਕ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਦਾ ਗੱਠਜੋੜ ਹੋ ਸਕਦਾ ਹੈ। बेशक बीजेपी ते कुछ स्थानक लीडर इस नाल सहमत नहीं हैं, पर उधर केंद्रीय लीडरशिप जिहड़ी है वो इस लई राजी है। श्रोमणी अकाली दल भी भारतीय जनता पार्टी प्रति नरम पै गया है। मीडिया रिपोर्टां विच चर्चा है कि अकाली दल ते भारतीय जनता पार्टी विचाले गठजोड़ तय है। दोवें पार्टियां विचाले सीट फार्मूले नूं लैके चोण रणनीति तक सब कुछ तय हो चुका है। हुण सिर्फ गठजोड़ दा ऐलान दी उड़ीक है। उंज दोवां धिरां विच इस बारे कोई भी अधिकारिक पुष्टि नहीं की गई है। सूत्रों मुताबिक इस बार अकाली दल नहीं सगों बीजेपी गठजोड़ लई पहल कर सकती है। इसका मुख्य कारण विरोधी धिर दा महान गठजोड़ दस्सिया जा रहा है। बेशक भाजपा दावे कर रही है कि विरोधी धिर महागठजोड़ दा उन्हां नूं कोई भी फर्क नहीं पैंदा, पर अंदरली हकीकत यह है कि भाजपा उन्हां पार्टियां नूं दोबारा जोड़न की कोशिश कर रही है जो उन्हां नालों टुट चुकियां सन। पंजाब विच अकाली दल गठजोड़ भी रणनीति का ही एक हिस्सा है। सूत्रों मुताबिक श्रोमणी अकाली दल के प्रधान सुखबीर बादल ने दिल्ली विच डेरे लाए हुए ने। गठजोड़ दीयां शर्तां तय करन लई उन्हां उत्थे भाजपा दी उच्च लीडरशिप नाल लगातार मीटिंग कर रहे ने। इस दौरान यह भी चर्चा है कि पार्टी प्रधान सुखबीर बादल 5 जुलाई नूं अहुदेदार नाल मीटिंग करनगे। ਉਹ ਵੀ ਫਿਰ ਨਵੇਂ ਗੱਠਜੋੜ ਦੀਆਂ ਨਵੀਆਂ ਸ਼ਰਤਾਂ ਅਹੁਦੇਦਾਰਾਂ ਦੇ ਸਾਹਮਣੇ ਰੱਖਣਗੇ ਤੇ ਉਹਨਾਂ ਦੀ ਰਾਏ ਲੈਣਗੇ। ਇਸ ਤੋਂ ਬਾਅਦ ਸੁਖਬੀਰ ਬਾਦਲ 6 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ। ਅਹੁਦੇਦਾਰਾਂ ਦੀ ਮੀਟਿੰਗ ਵਿੱਚ ਜੋ ਵੀ ਸਾਹਮਣੇ ਆਏਗਾ ਉਸ ਨੂੰ ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਜਾਏਗਾ। ਇਸ ਦੌਰਾਨ ਇਹ ਵੀ ਪਤਾ ਲੱਗ ਸਕਦਾ ਹੈ ਕਿ ਅਹੁਦੇਦਾਰਾਂ ਤੇ ਕੋਰ ਕਮੇਟੀ ਦੀ ਮੀਟਿੰਗ ਸਿਰਫ ਇੱਕ ਬਹਾਨਾ ਹੈ। ਪਾਰਟੀ ਨੇ ਗੱਠਜੋੜ ਸੰਬੰਧੀ ਸਾਰੇ अधिकार पहला ही सुखबीर बादल नूं दे दिते ने। इस दौरान भी पता लग सकिया है कि 2024 विच होण वालियां चोणां लोक सभा चोणां लई दोवां पार्टियां वल्लों तय कीते गए सीट फार्मूले विच भाजपा ने नवे गठजोड़ विच अपना कद वधाया ते श्रोमणी अकाली दल दा कद घटा दिता है। पुराने गठजोड़ विच पहला 10 ते 3 दा फार्मूला सी, पता लग्या है कि यह फार्मूला 8 ते 5 दा बन गया। भाजपा 5 ते अकाली दल 8 सीटां ते चोण लड़ेगी। ਇਹੀ ਜਾਖੜ ਸਾਹਿਬ ਮੇਣੋ ਮੇਣੀ ਹੁੰਦੇ ਸੀ। ਅਸਲ ਵਿੱਚ ਤਾਂ ਸਾਰੇ ਜਿਹੜੇ ਰਾਜਨੀਤੀ ਦੇ ਵੱਡੇ ਘਰਾਣੇ ਆ, ਮੈਂ ਤਾਂ ਅਸੀਂ ਪਹਿਲਾਂ ਕਹਿਣਾ ਹੁੰਦਾ ਸੀ ਇਹ ਅੰਦਰੋਂ ਇਕੱਠੇ ਹੈ। ਔਰ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਬੀਜੇਪੀ ਕਦੇ ਵੀ ਅਕਾਲੀ ਦਲ ਤੋਂ ਅੱਡ ਨਹੀਂ ਹੋਈ। ਉਹੀ ਕੋਠੀ ਸੀ ਹਰਸਿਮਰਤ ਜੀ ਕੋਲੇ, ਉਹੀ ਸਾਰਾ ਚਾਮਦਮ ਸੀ। ਇਸੇ ਕਰਕੇ ਇਹਨਾਂ ਨੇ ਚਾਹੇ ਉਹ ਰਾਸ਼ਟਰਪਤੀ ਦੀ ਵੋਟ ਸੀ, ਬੰਦੀ ਸਿੱਖਾਂ ਦੀ ਗੱਲ ਦਾ ਤਾਂ ਇਹ ਅਕਾਲੀ ਦਲ ਡਰਾਮਾ ਕਰਦੇ ਸੀ। ਅੱਡ ਹੋਣ ਦਾ ਤਾਂ ਕਿਸਾਨੀ ਅੰਦੋਲਨ ਵੇਲੇ ਇੱਕ ਡਰਾਮਾ ਕੀਤਾ, ਅਦਰਵਾਈਜ਼ ਇਹ ਇਕੱਠੇ ਸਨ। ਔਰ ਜਿਹੜਾ ਇਹਨਾਂ ਦਾ ਸਮਝੌਤਾ ਉਹ ਵੀ ਇਕੱਠਾ ਤੇ ਤੈਅ। ਲੇਕਿਨ ਇਹ ਵੇਖਣਾ ਵੀ ਕਿਦੋਂ ਹੁਣ ਇਹਨਾਂ ਨੇ ਅਲਟੀਮੇਟਲੀ ਲੋਕਾਂ ਦੇ ਉਜਾਗਰ ਕਰਨਾ ਹੈ। ਉਹ ਪਹਿਲਾਂ ਵੀ ਇਕੱਠੇ ਸਨ ਔਰ ਇਹਨਾਂ ਦੇ ਇਕੱਠ ਦਾ ਜਿਹੜਾ ਪੰਜਾਬ ਦਾ ਲੋਕ ਹੈ, ਪੰਜਾਬ ਦਾ ਹਿੰਦੂ ਹੈ, ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੀ ਅਸਲੀਅਤ ਕੀ ਹੈ। ਉਹਨਾਂ ਨੂੰ ਪਤਾ ਵੀ ਤੱਕੜੀ ਦੀ ਅਸਲੀਅਤ ਕੀ ਹੈ, ਉਹਨਾਂ ਨੂੰ ਪਤਾ ਹੈ ਸਭ ਕੁਝ। ਉਹ ਇਹਨਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਕਰੇਗਾ। ਇਹ ਇਕੱਠੇ ਹੋਣ ਤਾਂ ਅਸੀਂ ਹੋਰ ਕੀ ਭਾਲਦੇ ਹਾਂ, ਸਾਨੂੰ ਤਾਂ ਚਾਓ ਚਾਹੀਏ ਜੇ ਇਹ ਇਕੱਠੇ ਹੋਣ। ਜਦੋਂ ਇਹ ਪਿਛਲੀ ਵਾਰੀ ਇਕੱਠੇ ਸੀ ਤੇ 8